ਮੈਮਰੀ ਵਾਸਤੇ ਪੁੱਛਦੇ ਸੀ, ਕਹਿੰਦੇ ਮੈਮਰੀ ਘਟੀ ਵੀ ਹੈਗੀ। ਹਾਂਜੀ ਉਹ ਲੈ ਸਕਦੇ ਹੈਗੇ 5 ਬਦਾਮ, 5 ਦਾਖਾਂ ਤੇ 5 ਆਪਣੇ ਕਾਲੀਆਂ ਮਿਰਚਾਂ। ਇਹ ਰੋਜ਼ ਖਾ ਲਿਆ ਕरें ਜੀ। ਜਾਂ ਫਿਰ ਛੋਟੀ ਇਲਾਇਚੀ ਲੈਣੀ ਹੈਗੀ 15 ਗ੍ਰਾਮ, ਬ੍ਰਹਮੀ ਪਾਊਡਰ 100 ਗ੍ਰਾਮ, शंख पुष्पी 100 ग्राम, बच 60 ग्राम, कूजा मिश्री 300 ग्राम। ये हमने एक चमचा रोज खा लिया करें। ਜਾਂ ਫਿਰ ਤੁਸੀਂ ਉਹਨੇ ਅਨਾਰ ਦਾ ਰਸ ਪੀ ਸਕਦੇ ਹੈਗੇ। ਇਹਦੇ ਵਿੱਚ ਇੱਕ ਚਮਚਾ ਸ਼ਹਿਦ ਦਾ ਪਾ ਕੇ ਇਹ ਤੁਸੀਂ ਲੈ ਸਕਦੇ ਹੈਗੇ। ਅੱਛਾ, ਫਿਰ ਥੋੜੀ ਇੱਕ ਚੁਟਕੀ ਤੁਸੀਂ ਹਿੰਗ ਲਈ ਚੱਲੋ ਦੁੱਧ ਨਾਲ, ਇਹ ਵੀ ਆਪਣੇ ਯਾਰ ਸ਼ਕਤੀ ਵਧਾ ਦਿੰਦੀ ਹੈ ਜੀ। ਜਾਂ ਫਿਰ ਗਾਜਰਾਂ ਦੇ ਜੂਸ 'ਚ 2 ਚਮਚੇ ਦੇਸੀ ਘੀ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ अश्वगंधा 100 ग्राम, शतावर 100 ग्राम, शंख पुष्पी 100 ग्राम, ब्रह्मी 50 ग्राम। ये अपने एक चमचा ਇਹਦਾ ਤੇ ਇੱਕ ਚਮਚਾ ਸ਼ਹਿਦ ਮਿਲਾ ਕੇ ਇਹ ਖਾਣੀ ਹੈਗੀ ਤੇ ਉੱਪਰ ਤੇ ਦੁੱਧ ਪੀ ਲੈਣਾ। ਜਿਨ੍ਹਾਂ ਨੂੰ ਕੈਲਸ਼ੀਅਮ ਦੀ ਕਮੀ ਹੈਗੀ ਉਹ ਵੀ ਇਹਦੇ ਨਾਲ ਪੂਰੀ ਹੋ ਜਾਏਗੀ। ਫਿਰ ਆਪਣੇ ਜਿਹੜੀ ਨਾਰੀਅਲ ਦੀ ਗਿਰੀ ਹੁੰਦੀ ਹੈ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਿੱਚ। ਤੇ ਓਮੇਗਾ 3 ਦੇ ਕੈਪਸੂਲ ਜਿਹੜੇ ਹੁਣ ਮਿਲਦੇ ਆ ਜੀ, ਓਮੇਗਾ 3 ਦੇ ਕੈਪਸੂਲ ਉਹ ਤੁਸੀਂ ਲੈ ਸਕਦੇ ਹੈਗੇ। ਫਿਰ 2 ਅਖਰੋਟ ਰੋਜ਼ ਲਾ ਜੋ ਖਾਣ, ਉਹੀ ਹੈ। ਜੇ ਨਹੀਂ ਕੁਝ ਮਿਲਦਾ ਤਾਂ ਕੱਲੀ ਉਹ ਸ਼ੰਖ ਪੁਸ਼ਪੀ ਦਾ ਇੱਕ ਚਮਚਾ ਤੁਸੀਂ ਉਹੀ ਦੁੱਧ ਨਾਲ ਲਈ ਚੱਲੋ। ਫਿਰ ਕੱਲੀ ਸੌਂਫ ਤੁਸੀਂ ਉਬਾਲ ਕੇ ਇੱਕ ਚਮਚਾ ਪਾਣੀ ਨਾਲ ਸੌਂਫ ਉਬਾਲ ਕੇ ਤੇ ਉਹਦੇ ਵਿੱਚ ਉਹਨੇ ਨਿੰਬੂ ਦਾ ਰਸ, ਇਹ ਤੁਸੀਂ ਇੱਕ ਨਿੰਬੂ ਜਾਂ ਅੱਧੇ ਨਿੰਬੂ ਦਾ ਬਹੁਤ ਹੋਊਗਾ। ਇੱਕ ਚਮਚਾ ਸੌਂਫ ਪਾਣੀ में उबाल के इस तरह चाह बनाने, ਅੱਧਾ ਨਿੰਬੂ ਦਾ ਰਸ ਨਿਚੋੜ ਕੇ ਤੁਸੀਂ 40 ਦਿਨ ਲਗਾਤਾਰ हमने ਪੀਣੀ ਹੈਗੀ ਜੀ। ਫਿਰ ਮੂਲੀ ਦਾ ਰਸ ਤੇ ਸੇਬ ਦਾ ਰਸ ਤੇ ਪਿਆਜ਼ ਦਾ ਰਸ। ਜਿੰਨਾ ਤੁਸੀਂ ਮੂਲੀ ਦਾ ਰਸ, ਪਿਆਜ਼ ਦਾ ਰਸ ਲੈਣਾ, ਪਿਆਜ਼ ਦਾ ਰਸ ਲੈਣਾ ਹੈਗਾ ਤੁਸੀਂ ਉਹਨੇ ਅੱਧਾ। ਜੇ 1 ਕੱਪ ਤੁਸੀਂ ਮੂਲੀ ਦਾ ਰਸ ਲਿਆ, 1 ਕੱਪ ਸੇਬ ਦਾ ਰਸ ਤੇ ਅੱਧਾ ਕੱਪ ਤੁਸੀਂ ਲੈਣਾ ਹੈਗਾ ਪਿਆਜ਼ ਦਾ ਰਸ। ਇਹ ਮਿਲਾ ਕੇ ਰੱਖ ਲਓ। ਅੱਧਾ ਸਵੇਰ ਨੂੰ ਪੀ ਲਿਆ, ਅੱਧਾ ਸ਼ਾਮ ਨੂੰ ਪੀ ਲਿਆ। ਐਂ ਕਰਦੇ ਕਰੋ। ਜਿਸ ਤਰ੍ਹਾਂ 2.5 ਕੱਪ ਵੀ ਬਣ ਗਏ, ਕੱਪ ਸਵੇਰ ਨੂੰ ਪੀ ਲਿਆ, ਕੱਪ ਸ਼ਾਮ ਨੂੰ ਪੀ ਲਿਆ, ਇਹਦੇ ਨਾਲ ਵੀ ਹੋ ਜਾਂਦੀ। ਮੈਮਰੀ ਵਾਸਤੇ ਪੁੱਛਦੇ ਸੀ, ਕਹਿੰਦੇ ਮੈਮਰੀ ਘਟੀ ਵੀ ਹੈਗੀ। ਹਾਂਜੀ, ਉਹ ਲੈ ਸਕਦੇ ਹੈਗੇ 5 ਬਦਾਮ, 5 ਦਾਖਾਂ ਤੇ 5 ਆਪਣੇ ਕਾਲੀਆਂ ਮਿਰਚਾਂ। ਇਹ ਰੋਜ਼ ਖਾ ਲਿਆ ਕरें ਜੀ। ਜਾਂ ਫਿਰ ਛੋਟੀ ਇਲਾਇਚੀ ਲੈਣੀ ਹੈਗੀ 15 ਗ੍ਰਾਮ, ਬ੍ਰਹਮੀ ਪਾਊਡਰ 100 ਗ੍ਰਾਮ, शंख पुष्पी 100 ग्राम, बच 60 ग्राम, कूजा मिश्री 300 ग्राम। ਇਹ हमने ਇੱਕ ਚਮਚਾ ਰੋਜ਼ ਖਾ ਲਿਆ ਕਰੇ। ਜਾਂ ਫਿਰ ਤੁਸੀਂ ਉਹਨੇ ਅਨਾਰ ਦਾ ਰਸ ਪੀ ਸਕਦੇ ਹੈਗੇ। ਇਹਦੇ ਵਿੱਚ ਇੱਕ ਚਮਚਾ ਸ਼ਹਿਦ ਦਾ ਪਾ ਕੇ ਇਹ ਤੁਸੀਂ ਲੈ ਸਕਦੇ ਹੈਗੇ। ਅੱਛਾ, ਫਿਰ ਥੋੜੀ ਇੱਕ ਚੁਟਕੀ ਤੁਸੀਂ ਹਿੰਗ ਲਈ ਚੱਲੋ ਦੁੱਧ ਨਾਲ, ਇਹ ਵੀ ਆਪਣੇ ਯਾਰ ਸ਼ਕਤੀ ਵਧਾ ਦਿੰਦੀ ਹੈ ਜੀ। ਜਾਂ ਫਿਰ ਗਾਜਰਾਂ ਦੇ ਜੂਸ 'ਚ 2 ਚਮਚੇ ਦੇਸੀ ਘੀ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ अश्वगंधा 100 ग्राम, शतावर 100 ग्राम, शंख पुष्पी 100 ग्राम, ब्रह्मी 50 ग्राम। ਇਹ ਆਪਣੇ ਇੱਕ ਚਮਚਾ ਇਹਦਾ ਤੇ ਇੱਕ ਚਮਚਾ ਸ਼ਹਿਦ ਮਿਲਾ ਕੇ ਇਹ ਖਾਣੀ ਹੈਗੀ ਤੇ ਉੱਪਰ ਤੇ ਦੁੱਧ ਪੀ ਲੈਣਾ। ਜਿਨ੍ਹਾਂ ਨੂੰ ਕੈਲਸ਼ੀਅਮ ਦੀ ਕਮੀ ਹੈਗੀ ਉਹ ਵੀ ਇਹਦੇ ਨਾਲ ਪੂਰੀ ਹੋ ਜਾਏਗੀ। ਫਿਰ ਆਪਣੇ ਜਿਹੜੀ ਨਾਰੀਅਲ ਦੀ ਗਿਰੀ ਹੁੰਦੀ ਹੈ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਿੱਚ। ਤੇ ਓਮੇਗਾ 3 ਦੇ ਕੈਪਸੂਲ ਜਿਹੜੇ ਹੁਣ ਮਿਲਦੇ ਆ ਜੀ, ਓਮੇਗਾ 3 ਦੇ ਕੈਪਸੂਲ ਉਹ ਤੁਸੀਂ ਲੈ ਸਕਦੇ ਹੈਗੇ। ਫਿਰ 2 ਅਖਰੋਟ ਰੋਜ਼ ਲਾ ਜੋ ਖਾਣ, ਉਹੀ ਹੈ। ਜੇ ਨਹੀਂ ਕੁਝ ਮਿਲਦਾ ਤਾਂ ਕੱਲੀ ਉਹ ਸ਼ੰਖ ਪੁਸ਼ਪੀ ਦਾ ਇੱਕ ਚਮਚਾ ਤੁਸੀਂ ਉਹੀ ਦੁੱਧ ਨਾਲ ਲਈ ਚੱਲੋ। ਫਿਰ ਕੱਲੀ ਸੌਂਫ ਤੁਸੀਂ ਉਬਾਲ ਕੇ ਇੱਕ ਚਮਚਾ ਪਾਣੀ ਨਾਲ ਸੌਂਫ ਉਬਾਲ ਕੇ ਤੇ ਉਹਦੇ ਵਿੱਚ ਉਹਨੇ ਨਿੰਬੂ ਦਾ ਰਸ, ਇਹ ਤੁਸੀਂ ਇੱਕ ਨਿੰਬੂ ਜਾਂ ਅੱਧੇ ਨਿੰਬੂ ਦਾ ਬਹੁਤ ਹੋਊਗਾ। ਇੱਕ ਚਮਚਾ ਸੌਂਫ ਪਾਣੀ में उबाल के इस तरह चाह बनाने, ਅੱਧਾ ਨਿੰਬੂ ਦਾ ਰਸ ਨਿਚੋੜ ਕੇ ਤੁਸੀਂ 40 ਦਿਨ ਲਗਾਤਾਰ हमने ਪੀਣੀ ਹੈਗੀ ਜੀ। ਫਿਰ ਮੂਲੀ ਦਾ ਰਸ ਤੇ ਸੇਬ ਦਾ ਰਸ ਤੇ ਪਿਆਜ਼ ਦਾ ਰਸ। ਜਿੰਨਾ ਤੁਸੀਂ ਮੂਲੀ ਦਾ ਰਸ, ਪਿਆਜ਼ ਦਾ ਰਸ ਲੈਣਾ ਹੈਗਾ ਤੁਸੀਂ ਉਹਨੇ ਅੱਧਾ। ਜੇ 1 ਕੱਪ ਤੁਸੀਂ ਮੂਲੀ ਦਾ ਰਸ ਲਿਆ, 1 ਕੱਪ ਸੇਬ ਦਾ ਰਸ ਤੇ ਅੱਧਾ ਕੱਪ ਤੁਸੀਂ ਲੈਣਾ ਹੈਗਾ ਪਿਆਜ਼ ਦਾ ਰਸ। ਇਹ ਮਿਲਾ ਕੇ ਰੱਖ ਲਓ। ਅੱਧਾ ਸਵੇਰ ਨੂੰ ਪੀ ਲਿਆ, ਅੱਧਾ ਸ਼ਾਮ ਨੂੰ ਪੀ ਲਿਆ। ਐਂ ਕਰਦੇ ਕਰੋ। ਜਿਸ ਤਰ੍ਹਾਂ 2.5 ਕੱਪ ਵੀ ਬਣ ਗਏ, ਕੱਪ ਸਵੇਰ ਨੂੰ ਪੀ ਲਿਆ, ਕੱਪ ਸ਼ਾਮ ਨੂੰ ਪੀ ਲਿਆ, ਇਹਦੇ ਨਾਲ ਵੀ ਹੋ ਜਾਂਦੀ।